ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 12 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਿਸ਼ਪਾਲ ਕੌਰ ਜਾਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜ ਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਜ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰ ਸਕਦੇ ਹੋ 408-272-5200। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ FBI ਇਨਵੈਸਟੀਗੇਟ ਕਰ ਰਹੀ ਹੈ ਜੋ ਡੈਟਰੋਇਟ ਏਰੀਆ ਦੇ ਵਿੱਚ ਸਿਨਾਗੋਗ ਦੇ ਉੱਤੇ ਜੋ ਅਟੈਕ ਹੋਇਆ ਹੈ। ਕਹਿੰਦੇ ਵੀ ਇਹ ਟਾਰਗੇਟਡ ਐਕਟ ਆਫ ਵਾਇਲੈਂਸ ਸੀਗਾ ਜਿਊਸ਼ ਕਮਿਊਨਿਟੀ ਦੇ ਅਗੇਂਸਟ। ਤੇ FBI ਨੇ ਇਹ ਕਿਹਾ ਵੀ ਅੱਜ ਜੋ ਸਵੇਰੇ ਇਹ ਐਕਟ ਹੋਇਆ ਆ, ਇਹ ਹੋਰ ਵੀ ਜਗ੍ਹਾ ਇਦਾਂ ਦੇ ਹੋਏ ਹੈਗੇ ਆ। ਆਪਾਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਵੀ ਜਦੋਂ ਜਿਹੜਾ ਨਿਊਯਾਰਕ ਦਾ ਮੇਅਰ ਆ ਉੱਥੇ ਪ੍ਰੋਟੈਸਟ ਹੋ ਰਿਹਾ ਸੀ ਤੇ ਪਹਿਲਾਂ CNN ਨੇ ਰਿਪੋਰਟ ਕੀਤਾ ਸੀ ਵੀ ਮੇਅਰ ਦੇ ਘਰ ਦੇ ਉੱਤੇ ਸਿੱਟਿਆ ਗਿਆ, ਪਰ ਉਹ ਐਕਚੁਅਲੀ ਦੋ ਮੁਸਲਮਾਨ ਲੜਕੇ ਸੀ ਜਿਨ੍ਹਾਂ ਨੇ ਪ੍ਰੋਟੈਸਟ ਕਰਦੇ ਸੀ ਮੇਅਰ ਦੇ ਉਲਟ, ਉਹਨਾਂ ਦੇ ਅਗੇਂਸਟ ਉਹ ਬੰਬ ਸਿੱਟਿਆ ਸੀ ਤੇ CNN ਨੇ ਫਿਰ ਬਾਅਦ ਦੇ ਵਿੱਚ ਮਾਫੀ ਵੀ ਮੰਗੀ ਹੈਗੀ ਆ। ਇਸੇ ਤਰ੍ਹਾਂ ਜੋ ਟੈਂਪਲ ਆਫ ਇਜ਼ਰਾਈਲ ਡੈਟਰੋਇਟ ਦੇ ਸਵਰਬ ਦੇ ਵਿੱਚ ਆ, ਵੈਸਟ ਬਲੂਮਫੀਲਡ ਏਰੀਆ ਦੇ ਟਾਊਨਸ਼ਿਪ ਏਰੀਆ ਦੇ ਵਿੱਚ, ਉੱਥੇ ਇਹ ਜਿਹੜੀ ਆ ਸਵੇਰੇ ਘਟਨਾ ਵਾਪਰੀ ਆ ਜਿੱਥੇ ਕਾਫੀ ਟੀਚਰ ਸੀ, 140 ਦੇ ਕਰੀਬ ਜਿਹੜੇ ਬੱਚੇ ਆ ਉਹ ਪੜ੍ਹਦੇ ਹੈਗੇ। ਜੀ ਕੁਦਰਤੀ ਅੱਜ ਕਹਿੰਦੇ ਵੀ ਉੱਥੇ ਬੱਚਿਆਂ ਦਾ ਸਕੂਲ ਉਹ ਨਹੀਂ ਸੀਗਾ, ਸੋ ਬਹੁਤੇ ਬੱਚੇ ਜਿਹੜੇ ਉਹ ਐਬਸੈਂਟ ਜਿਹੜੇ ਉਹ ਸੀਗੇ, ਤੇ ਬਚਾਅ ਜਿਹੜਾ ਕਾਫੀ ਇਸ ਦੇ ਵਿੱਚ ਹੋ ਗਿਆ। ਜਿਹੜਾ ਜਿਸਨੇ ਹਮਲਾ ਕੀਤਾ ਸੀ ਹਰਜੋਤ ਸਿੰਘ ਜੀ ਟੈਂਪਲ ਇਜ਼ਰਾਈਲ ਸਿਨਾਗੋਗ ਦੇ ਵਿੱਚ, ਉਸ ਨੂੰ ਬਾਅਦ ਦੇ ਵਿੱਚ ਮਾਰ ਮੁਕਾਇਆ ਗਿਆ। ਸਿਕਿਉਰਿਟੀ ਨੇ ਤੁਰੰਤ ਅੰਗੇਜ ਕੀਤਾ, ਉਸ ਦੇ ਉੱਤੇ ਜਵਾਬੀ ਕਾਰਵਾਈ ਕਰਦੇ ਹੋਏ ਉਸ ਨੂੰ ਉੱਥੇ ਹੀ ਢੇਰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਕੋਇਨਸੀਡੈਂਸ ਆ ਇਸ ਦੇ ਵਿੱਚ ਜਿਹੜਾ ਮੰਨਿਆ ਜਾ ਰਿਹਾ, ਦੱਸਿਆ ਜਾ ਰਿਹਾ ਵੀ ਇਸੇ ਹੀ ਟੈਂਪਲ ਇਜ਼ਰਾਈਲ ਦੇ ਵਿੱਚ ਕੁਛ ਵੀਕ ਪਹਿਲਾਂ ਹੀ ਐਕਟਿਵ ਸ਼ੂਟਰ ਡਰਿਲ ਜਿਹੜੀ ਆ ਉਹ ਕੀਤੀ ਗਈ ਸੀਗੀ। ਜਿਹੜੀ ਗੱਡੀ ਦੀ ਵਰਤੋਂ ਕੀਤੀ ਗਈ ਆ ਉਹ ਇੱਕ ਮਿਸ਼ੀਗਨ ਦੇ ਰਹਿਣ ਵਾਲੇ ਬੰਦੇ ਦੇ ਨਾਮ ਦੇ ਉੱਤੇ ਰਜਿਸਟਰਡ ਸੀ, ਜੋ ਕਿ ਲਬਨਾਨੀ ਮੂਲ ਦਾ ਦੱਸਿਆ ਜਾਂਦਾ ਹੈਗਾ। ਲੈਬਨਾਨ ਦੇ ਉੱਤੇ ਵੀ ਇਸ ਮੌਕੇ ਇਜ਼ਰਾਈਲ ਦੇ ਦੁਆਰਾ ਜਿਹੜੇ ਉਹ ਹਮਲੇ ਕੀਤੇ ਜਾ ਰਹੇ ਆ। ਲਬਨਾਨ ਦੇ ਵਿੱਚ ਹੀ ਹਜ਼ਬੁੱਲਾ ਆ ਜਿਸ ਨੂੰ ਈਰਾਨ ਬੈਕ ਕਰਦਾ ਆ। ਹਜ਼ਬੁੱਲਾ ਦੇ ਹੀ ਕੁਛ ਮਹੀਨੇ ਪਹਿਲਾਂ ਉਹਨਾਂ ਦੇ ਜਿਹੜੇ ਮੇਨ ਲੀਡਰਸ ਆ ਉਹਨਾਂ ਨੂੰ ਜਿਹੜੇ ਪੇਜਰਸ ਆ ਉਸ ਦੇ ਜ਼ਰੀਏ ਮਾਰਿਆ ਗਿਆ ਸੀਗਾ। ਸੋ ਡੀਅਰਬੋਰਨ ਹਾਈਟਸ ਤੋਂ ਮਿਸ਼ੀਗਨ ਦੇ ਵਿੱਚ ਉਹ ਬੰਦੇ ਦੇ ਨਾਂ ਦੇ ਉੱਤੇ ਜਿਹੜੀ ਗੱਡੀ ਜਿਹੜੀ ਉਹ ਰਜਿਸਟਰਡ ਸੀਗੀ। ਸੋ ਆਨਲਾਈਨ ਇਹ ਵੀ ਚਰਚਾ ਜਿਹੜੀ ਚੱਲ ਰਹੀ ਆ ਵੀ ਇਹ ਨੈਚੁਰਲਾਈਜ਼ਡ ਇੱਕ ਸਿਟੀਜ਼ਨ ਸੀਗਾ, ਤੇ ਹੁਣ ਜਦੋਂ ਗੱਡੀ ਉਸਨੇ ਵਿੱਚ ਮਾਰ ਦਿੱਤੀ ਤਾਂ ਸਿਕਿਉਰਿਟੀ ਵਾਲਿਆਂ ਨੇ ਤੁਰੰਤ ਇਸ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ। ਓਕਲੈਂਡ ਕਾਊਂਟੀ ਪੈਂਦੀ ਆ ਜਿਸ ਦੇ ਵਿੱਚ ਸਿਨਾਗੋਗ ਸੀਗਾ, ਯਹੂਦੀਆਂ ਦਾ ਜਿਹੜਾ ਮੰਦਿਰ ਸੀਗਾ, ਤੇ ਉੱਥੇ ਕਹਿੰਦੇ ਵੀ ਉਸ ਨੂੰ ਜਿਹੜਾ ਉਹ ਢੇਰ ਕਰ ਦਿੱਤਾ ਗਿਆ ਸੀਗਾ। ਲਾ ਐਨਫੋਰਸਮੈਂਟ ਨੇ ਜਦੋਂ ਪਹਿਲਾਂ ਸੀਨ ਤੋਂ ਜਾਣਕਾਰੀ ਇਹ ਦਿੱਤੀ ਸੀਗੀ ਵੀ ਸ਼ਾਇਦ ਇਸ ਦੀ ਗੱਡੀ ਦੇ ਵਿੱਚ ਕਾਫੀ ਜਿਹੜੀ ਧਮਾਕਾਖੇਜ਼ ਸਮੱਗਰੀ ਵੀ ਮੌਜੂਦ ਸੀਗੀ। ਸੋ ਇਸ ਟਾਈਮ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਆ ਉਹ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈਗੀ ਆ। ਸੋ 30 ਲਾ ਐਨਫੋਰਸਮੈਂਟ ਆਫਿਸਰਸ, ਕਿਉਂਕਿ ਉਹਤੇ ਧੂੰਆਂ ਬਹੁਤ ਹੋ ਗਿਆ, ਅੱਗ ਵੀ ਜਿਹੜੀ ਉਹ ਲੱਗ ਗਈ ਸੀਗੀ, ਉਸ ਦੇ ਕਰਕੇ ਉਹਨਾਂ ਨੂੰ ਜਿਹੜੀ ਸਮੋਕ ਇਨਹਲੇਸ਼ਨ ਦੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲਿਜਾਣਾ ਪਿਆ ਸੀਗਾ। ਸੋ ਇਹ ਟਾਰਗੇਟਡ ਐਕਟ ਆਫ ਵਾਇਲੈਂਸ ਦੇ ਤੌਰ ਦੇ ਉੱਤੇ ਇਸ ਨੂੰ
ਜਿਹੜਾ ਉਹ ਦੇਖਿਆ ਗਿਆ ਆ। ਬੋਂਬ ਟੈਕਨੀਸ਼ੀਅਨਸ, ਵੈਪਨ ਆਫ ਮਾਸ ਡਿਸਟਰਕਸ਼ਨ ਟੀਮ, 100 ਤੋਂ ਵੱਧ ਏਜੰਟ ਤੇ ਜਿਹੜੇ ਐਨਾਲਿਸਟ ਆ ਜਿਹੜੇ ਐਨਾਲਿਸਿਸ ਕਰਨ ਵਾਲੇ ਆ, FBI ਨੇ ਤੁਰੰਤ ਉੱਥੇ ਘੱਲ ਦਿੱਤੇ ਸੀਗੇ। ਅੱਜ ਇੱਕ ਅਮਰੀਕਨ ਮਿਲਟਰੀ ਦਾ ਜਹਾਜ਼ ਇਰਾਕ ਦੇ ਵਿੱਚ ਕ੍ਰੈਸ਼ ਹੋ ਗਿਆ। ਹਜੇ ਤੱਕ ਜੋ ਕ੍ਰਿਊ ਆ ਉਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਉਹ ਅਨਨੋਨ ਹੈਗੀ ਆ ਵੀ ਉਹ ਸੇਵਡ ਹੋ ਗਏ ਜਾਂ ਨਹੀਂ। ਰਿਕਵਰੀ ਐਫਰਟਸ ਕਹਿੰਦੇ ਅੰਡਰਵੇ ਆ। ਜਿੱਥੇ ਬੋਇੰਗ KC-135 ਕ੍ਰੈਸ਼ ਹੋਇਆ ਹੈਗਾ ਆ। ਪਹਿਲਾ ਪਲੇਨ ਸੀ ਉਹ ਟਰੂਏਵਿਲ ਦੇ ਲਾਗੇ ਜਿਹੜਾ ਡਾਊਨ ਹੋਇਆ ਹੈਗਾ ਤੇ ਇਰਾਕੀ ਜਾਰਡਨ ਬਾਰਡਰ ਦੇ ਲਾਗੇ ਹੈਗਾ। ਇੱਕ ਹੋਰ ਵੀ ਜਿਹੜਾ ਆ 2 ਪਲੇਨ ਡਾਊਨ ਹੋਏ ਹੈਗੇ ਆ। ਜੋ ਫਲਾਈਟ ਰਾਡ 24 ਨੇ ਕਿਹਾ KC-135 ਟੈਂਕਰ ਉਹਨਾਂ ਨੇ ਐਮਰਜੈਂਸੀ ਡਿਕਲੇਅਰ ਕੀਤੀ ਸੀ ਤੈਲ ਅਵੀਵ ਦੇ ਵਿੱਚ ਲੈਂਡਿੰਗ ਤੋਂ ਪਹਿਲਾਂ। US ਸੈਂਟਰਲ ਕਮਾਂਡ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਕਿ ਦੋਨੋਂ 에ਅਰਕ੍ਰਾਫਟ ਜਿਹੜੇ ਆ ਸੇਮ ਇਨਸੀਡੈਂਟ ਦੇ ਵਿੱਚ ਇਨਵੋਲਵ ਸੀ। ਇਹ ਕਿਸੇ ਤਰ੍ਹਾਂ ਦੀ ਵੀ ਕੋਈ ਹੌਸਟਾਈਲ ਫਾਇਰ ਜਾਂ ਫਰੈਂਡਲੀ ਫਾਇਰ ਦੇ ਨਾਲ ਨਹੀਂ ਵਾਪਰਿਆ ਹੈਗਾ। ਇਹ 4th ਪਬਲਿਕਲੀ ਐਕਨੋਲੇਜਡ 에ਅਰਕ੍ਰਾਫਟ ਆ ਜਿਹੜਾ ਕ੍ਰੈਸ਼ ਹੋਇਆ ਜਦੋਂ ਤੋਂ ਆਪਰੇਸ਼ਨ ਐਪਿਕ ਫਰੀ ਚੱਲ ਰਿਹਾ ਹੈਗਾ ਈਰਾਨ ਦੇ ਵਿੱਚ। ਪਿਛਲੇ ਮੰਡੇ ਵੀ ਇੱਕ US ਮਿਲਟਰੀ ਨੇ ਕਨਫਰਮ ਕੀਤਾ ਸੀ ਵੀ 3 F-15E ਸਟ੍ਰਾਈਕ ਈਗਲਸ ਉਹ ਡਾਊਨ ਹੋ ਗਿਆ ਸੀਗਾ। ਜੀ ਬਿਲਕੁਲ। ਸੋ ਐਪਿਕ ਫਿਊਰੀ ਦੇ ਨਾਮ ਦੇ ਉੱਤੇ ਜਿਹੜਾ ਇਸ ਟਾਈਮ ਜੋ ਆਪਰੇਸ਼ਨ ਚੱਲ ਰਿਹਾ ਆ, 5500 ਤੋਂ ਵੱਧ ਟਾਰਗੇਟਸ ਨੂੰ ਹੁਣ ਤੱਕ ਅਮਰੀਕਾ ਤੇ ਇਜ਼ਰਾਈਲ ਨੇ ਜਿਹੜਾ ਉਹ ਹਿੱਟ ਕੀਤਾ ਜਿਹੜਾ ਉਹ ਹੈਗਾ ਆ। ਸੋ ਰੈਸਕਿਊ ਐਫਰਟ ਕਹਿੰਦੇ ਵੀ ਆਲਰੇਡੀ ਹੁਣ ਐਲਾਨ ਕੀਤੇ ਗਏ ਆ। ਜਿਹੜਾ 에ਅਰਕ੍ਰਾਫਟ 에ਅਰ ਫਿਊਲਿੰਗ ਜਿਹੜਾ 에ਅਰਕ੍ਰਾਫਟ ਆ ਉਹ ਕ੍ਰੈਸ਼ ਹੋਇਆ ਸੀਗਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਹੌਸਟਾਈਲ ਜਾਂ ਇਰਾਨੀ ਹਮਲੇ ਦੇ ਕਰਕੇ ਨਹੀਂ ਆ, ਹੋ ਸਕਦਾ ਵੀ ਕੋਈ ਤਕਨੀਕੀ ਜਿਹੜੀ ਸਮੱਸਿਆ ਆ ਉਸ ਦੇ ਵਿੱਚ ਆਈ ਹੋਵੇ। ਉੱਦਾਂ ਕੁਵੈਤ ਦੇ ਵਿੱਚ ਅਮਰੀਕਾ ਦੇ ਜਿਹੜੇ 3 ਫਾਈਟਰ ਜੈਟਸ ਆ ਉਹ ਫਰੈਂਡਲੀ ਫਾਇਰ ਦੇ ਵਿੱਚ ਜਿਹੜੇ ਉਹ ਢੇਰ ਹੋ ਗਏ ਸੀਗੇ। ਸੋ ਉਸ ਤੋਂ ਬਾਅਦ ਦੇ ਵਿੱਚ ਉੱਦਾਂ ਈਰਾਨ 에ਅਰ ਫੋਰਸ ਨੂੰ ਕੋਈ ਨੁਕਸਾਨ ਜਿਹੜਾ ਅਜੇ ਤੱਕ ਨਹੀਂ ਪਹੁੰਚਾ ਸਕਿਆ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਜਿਹੜੇ ਈਰਾਨ ਦਾ ਨਵਾਂ ਸੁਪਰੀਮ ਲੀਡਰ ਆਇਤੁੱਲਾ ਮੁਜਤਬਾ ਖਮੇਨਈ ਜਿਹੜਾ ਆ ਉਹ ਕਹਿੰਦੇ ਵੀ ਟਵਿੱਟਰ ਦੇ ਉੱਤੇ ਜਿਹੜਾ ਈਲਨ ਮਸਕ ਦਾ ਹੁਣ ਐਕਸ ਵਾਲਾ ਪਲੇਟਫਾਰਮ ਆ ਉਹਦਾ ਆਲਰੇਡੀ ਵੈਰੀਫਾਈਡ ਅਕਾਊਂਟ ਜਿਹੜਾ ਉਹ ਚੱਲ ਰਿਹਾ। ਸੋ ਉਸਨੇ ਕਾਫੀ ਜ਼ਿਆਦਾ ਜਿਹੜੇ ਟਵੀਟ ਆ ਉਹ ਇਸ ਟਾਈਮ ਕੀਤੇ ਹੈਗੇ। ਜਿੱਦਾਂ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀ, ਆਲਰੇਡੀ ਉਸ ਦੇ 44,000 ਤੋਂ ਵੱਧ ਜਿਹੜੇ ਫੋਲੋਵਰ ਆ ਉੱਥੇ ਆ ਗਏ। ਇਨਫੈਕਟ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 57,000 ਤੋਂ ਉੱਤੇ ਜਿਹੜੇ ਉਸਦੇ ਫੋਲੋਵਰ ਆ ਉਹ ਹੋ ਚੁੱਕੇ ਆ। ਸੋ CNBC ਰਿਪੋਰਟ ਕਰ ਰਿਹਾ ਸੀਗਾ ਵੀ ਇਹਨਾਂ ਦਾ ਜਿਹੜਾ ਐਕਸ ਦਾ ਹੈਂਡਲ ਆ ਖਮੇਨਈ ਦਾ ਉਹ ਆਲਰੇਡੀ ਵੈਰੀਫਾਈਡ ਦੇ ਤੌਰ ਦੇ ਉੱਤੇ ਆ ਚੁੱਕਾ ਹੈਗਾ। ਸੋ ਉੱਦਾਂ ਜੇ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਵੈਰੀਫਾਈਡ ਅਕਾਊਂਟ ਬਣਾਉਣਾ ਦੇ ਲਈ ਮਨੀ ਹੀ ਜਿਹੜੀ ਉਹ ਲੱਗਦੀ ਜਿਹੜੀ ਉਹ ਹੈਗੀ ਆ। ਸੋ ਕਹਿੰਦੇ ਵੀ ਇਹ ਜਿਹੜੀਆਂ ਪੋਸਟ ਆ ਉਹ ਐਕਸ ਦੇ ਦੁਆਰਾ ਪਰਸ਼ੀਅਨ ਜਿਹੜੀ ਭਾਸ਼ਾ ਆ ਉਸ ਤੋਂ ਟਰਾਂਸਲੇਟ ਕਰਕੇ ਜਿਹੜੀਆਂ ਉਹ ਪਾਈਆਂ ਗਈਆਂ ਆ। ਸੋ ਜਦੋਂ ਤੋਂ ਇਸ ਨੂੰ ਸੁਪਰੀਮ ਲੀਡਰ ਐਲਾਨਿਆ ਹੋਇਆ ਆ ਪਬਲਿਕ ਦੇ ਵਿੱਚ ਅਜੇ ਤੱਕ ਜਨਤਾ ਦੇ ਵਿੱਚ ਇਸਨੇ ਚਿਹਰਾ ਤਾਂ ਨਹੀਂ ਦਿਖਾਇਆ ਹੈਗਾ, ਪਰ ਟਵੀਟ ਦੇ ਜ਼ਰੀਏ ਹੁਣ ਹਾਜ਼ਰੀ ਭਰੀ ਆ। ਲੋਕ ਅਜੇ ਵੀ ਸਵਾਲ ਤਾਂ ਜਿਹੜਾ ਉਹ ਕਰ ਰਹੇ ਆ ਵੀ ਇਹ ਵਾਕਿਆ ਹੈਗਾ ਵੀ ਆ ਜਾਂ ਨਹੀਂ। ਕਈ ਤਰੀਕੇ ਦੀਆਂ ਰਿਪੋਰਟਸ ਜਿਹੜੀਆਂ ਉੱਥੋਂ ਆ ਰਹੀਆਂ ਆ, ਪਰ ਅੰਦਰੂਨੀ ਤਰੀਕੇ ਦੇ ਨਾਲ ਕੀ ਉੱਥੇ ਚੱਲ ਰਿਹਾ ਉਸ ਦੇ ਬਾਰੇ ਕੁਝ ਖਾਸ ਪਤਾ ਨਹੀਂ ਹੈਗਾ ਕਿਉਂਕਿ ਗਰਾਊਂਡ ਦੇ ਉੱਤੇ ਆਈਜ਼ ਜਿਹੜੀਆਂ ਉਹ ਇਸ ਟਾਈਮ ਨਹੀਂ ਹੈਗੀਆਂ ਅਮਰੀਕਾ ਜਾਂ ਇਜ਼ਰਾਈਲ ਦੀਆਂ। ਰਜੀਮ ਚੇਂਜ ਦੀ ਜਿਹੜੀ ਕੋਸ਼ਿਸ਼ ਅਮਰੀਕਾ ਦੇ ਦੁਆਰਾ ਉੱਥੇ ਕੀਤੀ ਜਾ ਰਹੀ ਆ ਹਾਲ ਦੀ ਘੜੀ ਉਹ ਉਹਨਾਂ ਦਾ ਸੁਪਨਾ ਸਾਕਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਇਹਨਾਂ ਨੇ ਆਪਣਾ ਨਵਾਂ ਸੁਪਰੀਮ ਲੀਡਰ ਆ ਉਹ ਐਲਾਨ ਦਿੱਤਾ ਆ। ਸਟ੍ਰੇਟ ਆਫ ਜਿਹੜੇ ਹਾਰਮੋਜ਼ ਆ ਉਸ ਨੂੰ ਬੰਦ ਰੱਖਣ ਦੀ ਜਿਹੜੀ ਇਸਨੇ ਗੱਲ ਆਲਰੇਡੀ ਦੁਬਾਰਾ ਜਿਹੜੀ ਉਹ ਕਹੀ ਆ। ਉਧਰ US ਨੇ ਕਿਉਂਕਿ ਤੇਲ ਦੀਆਂ ਕੀਮਤਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਜਿਹੜਾ ਉਹ ਵਾਧਾ ਹੋ ਰਿਹਾ ਆ ਸਾਰੇ ਪਾਸੇ ਦੁਨੀਆ ਦੇ ਵਿੱਚ ਗਲੋਬਲ ਮਾਰਕੀਟਸ ਦੇ ਵਿੱਚ ਇਸ ਦੀ ਹਾਹਾਕਾਰ ਮਚੀ ਹੋਈ ਆ। ਇਸੇ ਦੇ ਚੱਲਦਿਆਂ US ਕਹਿੰਦੇ ਵੀ ਹੁਣ ਜਿਹੜਾ ਰਸ਼ੀਅਨ ਤੇਲ ਆ ਉਸ ਨੂੰ ਖਰੀਦਣ ਦੀ ਟੈਂਪਰੇਰੀ ਇਜਾਜ਼ਤ ਜਿਹੜੀ ਆ ਉਹ ਦੇਣ ਜਾ ਰਿਹਾ ਆ ਤਾਂ ਜੋ એનર્ਜੀ ਦੀਆਂ ਜਿਹੜੀਆਂ ਮਾਰਕੀਟਸ ਆ ਉਹਨਾਂ ਨੂੰ ਸਟੇਬਲਾਈਜ਼ ਕੀਤਾ ਜਿਹੜਾ ਉਹ ਜਾਵੇ।
ਟ੍ਰੈਜਰੀ ਸਕੱਤਰ ਸਕਾਟ ਬੈਸੈਂਟ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰਾਈਸ ਹਾਈਕ ਆ ਇਹ ਟੈਂਪਰੇਰੀ ਡਿਸਰਪਸ਼ਨ ਹੈਗੀ ਆ। ਫੌਕਸ ਨਿਊਜ਼ ਦੇ ਪੀਟਰ ਡੂਸੀ ਉਹਨਾਂ ਨੇ ਸਵਾਲ ਪੁੱਛਿਆ ਸੀ ਟਰੰਪ ਉਹਨਾਂ ਨੂੰ ਵੀ ਤੁਸੀਂ ਈਰਾਨ ਦੇ ਨਾਲ ਵਾਰ ਦੇ ਵਿੱਚ ਆ ਤੇ ਪਹਿਲਾਂ ਤੁਸੀਂ ਕਹਿੰਦੇ ਰਹੇ ਆ ਵੀ ਵਾਰ ਤੋਂ ਬਚਣ ਦੇ ਲਈ ਅਸੀਂ ਹਰ ਕੋਸ਼ਿਸ਼ ਕਰ ਰਹੇ ਆ। ਸੋ ਟਰੰਪ ਉਹਨਾਂ ਨੇ ਕਿਹਾ ਵੀ ਵਾਰ ਦੇ ਵਿੱਚ ਅਸੀਂ ਤਾਂ ਆ ਤਾਂ ਜੋ ਅਸੀਂ ਈਰਾਨ ਦੇ ਨਾਲ ਵਾਰ ਤੋਂ ਜਿਹੜਾ ਉਹ ਬਚਾਅ ਹੋ ਸਕੇ। ਹੁਣ ਇਹ ਆਪਸ ਦੇ ਵਿੱਚ ਵਿਰੋਧਾਭਾਸ ਵਾਲੀ ਜਿਹੜਾ ਇੱਕ ਦੂਜੇ ਤੋਂ ਉਲਟ ਜਿਹੜੀ ਗੱਲ ਆ ਉਹ ਇੱਕੋ ਬਿਆਨ ਦੇ ਵਿੱਚ ਟਰੰਪ ਹੁਣਾਂ ਨੇ ਕਹੀ ਆ ਤੇ ਉਸ ਦਾ ਹੁਣ ਖਾਸਾ ਜਿਹੜਾ ਆ ਕਹਿ ਲਓ ਵੀ ਚਰਚਾ ਉਸ ਉੱਤੇ ਵੀ ਜਿਹੜੀ ਉਹ ਚੱਲ ਰਹੀ ਆ। ਸੋ ਲੈਟਸ ਸੀ ਅੱਗੇ ਕੀ ਇਸ ਵਾਰ ਦੇ ਵਿੱਚ ਹੋਰ ਬਣਦਾ ਹੈਗਾ ਆ। ਅਮਰੀਕਾ ਤੇ ਇਜ਼ਰਾਈਲ ਲਗਾਤਾਰ ਜਿਹੜੇ ਈਰਾਨ ਦੇ ਉੱਤੇ ਹਮਲੇ ਆ ਉਹਨਾਂ ਦੇ ਉੱਤੇ ਟਾਰਗੇਟਸ ਆ ਉਹਨਾਂ ਨੂੰ ਭੇਦ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਕੁਝ ਲੋਕਲ ਖਬਰਾਂ ਵੀ ਜੇ ਡਿਸਕਸ ਕਰਦੇ ਜਾਈਏ। ਯੂਬਾ ਸਿਟੀ ਦੇ ਵਿੱਚ ਰਿਪਰੈਜ਼ੈਂਟੇਟਿਵ ਜੋ ਡਗ ਲਮਾਲਫਾ ਜਿਨ੍ਹਾਂ ਦੀ ਮੌਤ ਹੋ ਗਈ ਸੀਗੀ ਜਨਵਰੀ 6 ਨੂੰ, ਉਹਨਾਂ ਦੀ ਜਗ੍ਹਾ ਦੇ ਉੱਤੇ ਹੁਣ ਇਹ ਜਿਹੜਾ ਕਾਂਗਰੈਸ਼ਨਲ ਡਿਸਟ੍ਰਿਕਟ 1 ਆ ਇਲੈਕਸ਼ਨ ਹੋਣੀ ਹੈਗੀ ਆ। ਉਹਦੇ ਵਿੱਚ ਅਸੈਂਬਲੀਮੈਨ ਜੇਮਸ ਗਾਲਾਗਰ ਯੂਬਾ ਸਿਟੀ ਦੇ ਰਹਿਣ ਵਾਲੇ ਆ, ਉਹਨਾਂ ਨੇ ਆਪਣਾ ਜਿਹੜੀ ਆ ਆਲਰੇਡੀ ਨਾਮ ਡਿਕਲੇਅਰ ਕਰ ਦਿੱਤਾ ਹੈਗਾ ਆ। ਗਾਲਾਗਰ ਲਗਭਗ ਕਹਿੰਦੇ ਵੀ ਡਿਸਟ੍ਰਿਕਟ 3 ਦੇ ਅਸੈਂਬਲੀ ਚੋਂ ਜੋ ਆ 6 ਏਰੀਏ ਜਿਹੜੇ ਉਹਦੇ ਡਿਸਟ੍ਰਿਕਟ ਦੇ ਆ ਉੱਥੋਂ ਕਾਫੀ ਮਾਰਜਨ ਦੇ ਨਾਲ ਜਿੱਤਿਆ ਸੀਗਾ ਤੇ 60% ਦੇ ਕਰੀਬ ਵੋਟਾਂ ਉਹਨੂੰ ਪਈਆਂ ਸੀਗੀਆਂ ਪਿਛਲੀ ਵਾਰੀ। ਪਰ ਜੋ ਅੱਜ ਕੱਲ੍ਹ ਮਾਹੌਲ ਚੱਲ ਰਿਹਾ ਹੋ ਸਕਦਾ ਉਹਦਾ ਜਿਹੜਾ ਵਿਰੋਧ ਆ, ਜੇ ਕੋਈ ਸਟਰੋਂਗ ਕੈਂਡੀਡੇਟ ਆ ਜਾਏ ਡੈਮੋਕ੍ਰੇਟਸ ਦਾ, ਉਹ ਉਹਨੂੰ ਓਵਰਟਰਨ ਵੀ ਕਰ ਸਕਦਾ ਹੈਗਾ। ਸਟੇਟ ਸੈਨੇਟਰ ਮਾਈਕ ਮੈਗੁਆਇਰ ਡੈਮੋਕ੍ਰੇਟ ਹੀਲਸਬਰਗ ਤੋਂ ਤੇ ਚੀਕੋ ਦੇ ਡੈਮੋਕ੍ਰੇਟ ਆਡਰੀ ਡੈਨੀ, ਉਹਨਾਂ ਨੇ ਵੀ ਅਨਾਉਂਸ ਕੀਤਾ ਵੀ ਉਹ ਸਪੈਸ਼ਲ ਇਲੈਕਸ਼ਨ ਦੇ ਲਈ ਰਨ ਕਰਨ ਜਾ ਰਹੇ ਆ ਡਿਸਟ੍ਰਿਕਟ 1 ਦੇ ਲਈ। ਤੇ ਅੱਜ ਸ਼ਾਮ ਤੱਕ ਜੇਮਸ ਬਰੁਕ ਡੈਮੋਕ੍ਰੇਟ, ਜੇਮਸ ਸਲੇਗੂਈ ਡੈਮੋਕ੍ਰੇਟ, ਕੈਸੇ ਸਟਿਊਅਰਟ ਡੈਮੋਕ੍ਰੇਟ, ਐਂਜਲੀਟਾ ਵੈਲਸ ਰਿਪਬਲਿਕਨ, ਕਾਇਲ ਵਿਲਸਨ ਡੈਮੋਕ੍ਰੇਟ, ਇਹ ਸਾਰਿਆਂ ਨੇ ਜਿਹੜੇ ਨਾਮ ਆ ਆਪਣੇ ਡਿਕਲੇਅਰ ਕੀਤੇ ਹੈਗੇ ਆ। ਜੀ ਬਿਲਕੁਲ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਉਸ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਲਾ ਮੇਕਰਸ ਇੱਕ ਵਾਰੀ ਫੇਰ ਮੰਗ ਕਰ ਰਹੇ ਆ ਰਿਫਾਰਮ ਨੂੰ ਲੈ ਕੇ। ਕਹਿੰਦੇ ਵੀ ਇੱਕ ਸੀਰੀਅਲ ਚਾਈਲਡ ਮੋਲੈਸਟਰ ਉਸ ਨੂੰ ਪਰੋਲ ਮਿਲ ਗਈ ਜਦ ਕਿ ਉਸ ਦੇ ਉੱਤੇ 355 ਸਾਲ ਦੀ ਕੈਦ ਜਿਹੜੀ ਉਹ ਚੱਲ ਰਹੀ ਹੈਗੀ ਆ। ਗ੍ਰੈਗਰੀ ਵੋਗਲ ਸਲੈਂਗ ਇਸ ਦੇ 6 ਮੁੰਡਿਆਂ ਦੇ ਨਾਲ ਮੋਲੈਸਟੇਸ਼ਨ ਜਿਹੜੀ ਉਹ ਕੀਤੀ ਸੀਗੀ 1990s ਦੇ ਵਿੱਚ, ਜਿਨ੍ਹਾਂ ਦੀ ਉਮਰ 5 ਤੋਂ 11 ਸਾਲ ਦੇ ਦਰਮਿਆਨ ਆ। ਤੇ ਉਹ ਮੰਨਦਾ ਆ, ਕਹਿੰਦਾ ਮੈਂ ਅਜੇ ਵੀ ਅਜਿਹੇ ਹੀ ਵਿਚਾਰ ਜਿਹੜੇ ਆ ਉਹ ਰੱਖਦਾ ਆ। ਕੈਲੀਫੋਰਨੀਆ ਦੇ ਨਵੇਂ ਜਿਹੜੇ ਪਰੋਲ ਪ੍ਰੋਗਰਾਮ ਦੇ ਤਹਿਤ ਇਸ ਚਾਈਲਡ ਪ੍ਰੀਡੇਟਰ ਨੂੰ ਕਲੀਅਰ ਕਰ ਦਿੱਤਾ ਗਿਆ ਆ ਵੀ ਉਸ ਨੂੰ ਪਰੋਲ ਦੇ ਉੱਤੇ ਬਾਹਰ ਘੱਲਿਆ ਜਿਹੜਾ ਉਹ ਜਾ ਸਕਦਾ ਆ। ਹੁਣ ਤੱਕ ਇਸਨੇ 27 ਸਾਲ ਜਿਹੜੀ ਸਜ਼ਾ ਆ ਉਹ ਕੱਟ ਲਈ ਆ। 355 ਸਾਲ ਦੀ ਸਜ਼ਾ ਇਸ ਨੂੰ ਜਿਹੜੀ ਉਹ ਦਿੱਤੀ ਗਈ ਸੀ। ਇਸ ਮੌਕੇ ਇਸ ਦੀ ਉਮਰ 57 ਸਾਲ ਹੈਗੀ ਆ। ਸੋ ਪਰੋਲ ਬੋਰਡ ਦੇ ਨੂੰ ਲੈ ਕੇ ਜਿਹੜੀ ਆ ਇਸ ਟਾਈਮ ਸਵਾਲ ਜਿਹੜੇ ਉਹ ਕੀਤੇ ਜਾ ਰਹੇ ਆ। ਸੈਕਰਾਮੈਂਟੋ ਕਾਉਂਟੀ ਦੇ ਡਿਸਟ੍ਰਿਕਟ ਅਟਰਨੀ ਥੀਅਨ ਹੋ ਉਹਨਾਂ ਨੇ ਬਿਆਨ ਦਿੱਤਾ ਵੀ ਪਰੋਲ ਬੋਰਡ ਇਜ਼ ਐਟ ਇਟ ਅਗੇਨ। ਕਹਿੰਦੇ ਵੀ ਇਹ ਜਿਹੜਾ ਇਨਵੇਟ ਆ ਜਿਸਨੇ ਇੱਛਾ ਦੁਬਾਰਾ ਪ੍ਰਗਟਾਈ ਆ ਵੀ ਉਹ ਇਹੀ ਕੁਛ ਕਰਨ ਦੀ ਜਿਹੜੀ ਉਹ ਤਾਂਘ ਰੱਖਦਾ ਆ ਤੇ ਉਸ ਨੂੰ ਪਰੋਲ ਜਿਹੜੀ ਉਹ ਕਿਉਂ ਦਿੱਤੀ ਗਈ ਆ ਤੇ ਇਸ ਨੂੰ ਛੱਡਿਆ ਜਿਹੜਾ ਉਹ ਕਿਉਂ ਗਿਆ ਹੈਗਾ ਆ। ਸੋ ਕਹਿੰਦੇ ਵੀ ਹੁਣ ਇਸ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਸੈਕਰਾਮੈਂਟੋ ਕਾਉਂਟੀ ਦੇ ਜਿਹੜੇ ਸ਼ੈਰਿਫ ਨੇ ਜਿਮ ਕੋਪਰ, ਉਹਨਾਂ ਨੇ ਕਿਹਾ ਵੀ ਇਹ ਪ੍ਰੀਡੇਟਰ ਆ, ਵੀ ਇਹਦਾ ਕੰਮ ਹੀ ਹੈਗਾ ਆ ਵੀ ਛੋਟੇ ਬੱਚਿਆਂ ਦੇ ਨਾਲ ਇਦਾਂ ਦੇ ਘਿਨਾਉਣੇ ਜਿਹੜੇ ਉਹ ਕੰਮ ਕਰਨੇ। ਤੇ ਕਹਿੰਦੇ ਵੀ ਅਸੀਂ ਅੰਡਰਸਟੈਂਡ ਕਰਨ ਦੇ ਵਿੱਚ ਕਹਿ ਲਓ ਵੀ ਨਾਕਾਮਯਾਬ ਆ ਵੀ ਇਹਨੂੰ ਛੱਡਿਆ ਜਿਹੜਾ ਉਹ ਕਿਉਂ ਗਿਆ ਆ। ਕਹਿੰਦੇ ਵੀ ਕੁਛ ਅਜਿਹੇ ਲੋਕ ਹੁੰਦੇ ਆ ਤੁਸੀਂ ਉਹਨਾਂ ਨੂੰ ਰੀਹੈਬਿਲਿਟੇਟ ਨਹੀਂ ਕਰ ਸਕਦੇ, ਵੀ ਉਹ ਠੀਕ ਨਹੀਂ ਹੋ ਸਕਦੇ ਦਿਮਾਗੀ ਤੌਰ ਦੇ ਉੱਤੇ। ਤੇ ਕਹਿੰਦਾ ਵੀ ਇਸ ਦੀ ਜਗ੍ਹਾ ਸਿਰਫ ਤੇ ਸਿਰਫ ਪ੍ਰਿਜ਼ਨ ਦੇ ਵਿੱਚ ਹੀ ਆ, ਬਾਕੀ ਜਿਹੜੀ ਰਹਿੰਦੀ ਇਸ ਦੀ ਉਮਰ ਦੇ ਲਈ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਲੱਗਦਾ ਹੈ ਵੀ ਸ਼ਾਇਦ ਇਸ ਨੂੰ ਦੁਬਾਰਾ ਅੰਦਰ ਜਿਹੜਾ ਉਹ ਕਰ ਦਿੱਤਾ ਜਾਊਗਾ। ਇੱਕ ਕੈਲੀਫੋਰਨੀਆ ਦੇ ਵਿੱਚ ਐਲਡਰਲੀ ਪਰੋਲ ਪ੍ਰੋਗਰਾਮ ਚੱਲ ਰਿਹਾ ਆ ਜਿਸ ਦੇ ਤਹਿਤ ਇਸ ਨੂੰ ਜਿਹੜੀ ਆ ਇਹ ਪਰੋਲ ਦੇਣ ਦੀ ਆਗਿਆ ਜਿਹੜੀ ਇੱਕ ਹਿਸਾਬ ਦੇ ਨਾਲ ਮਿਲਣ ਵਾਲੀ ਸੀ। ਤੇ ਹੁਣ ਸਟੇਟ ਦੇ ਅਸੈਂਬਲੀਮੈਨ ਟੌਮ ਲੇਸੀ ਉਹਨਾਂ ਨੇ ਬੋਰਡ ਦੇ ਡਿਸੀਜਨ ਨੂੰ ਆਊਟਰੇਜੀਅਸ ਦੱਸਿਆ
ਤੇ ਹੁਣ ਮੰਗ ਉੱਠ ਰਹੀ ਆ ਵੀ ਭਾਈ ਇਹਨਾਂ ਪ੍ਰੋਗਰਾਮਸ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਣ। ਅੱਜ ਕੱਲ੍ਹ ਕੈਲੀਫੋਰਨੀਆ ਦੇ ਵਿੱਚ ਕਾਫੀ ਸਕੂਲ ਸ਼ਟ ਡਾਊਨ ਹੋ ਰਹੇ ਹੈਗੇ ਆ ਫਾਈਨੈਂਸ਼ੀਅਲੀ ਕੰਡੀਸ਼ਨਸ ਕਰਕੇ। ਤੇ ਅੱਜ ਕੈਲੀਫੋਰਨੀਆ ਦੇ ਸੈਨੋਜ਼ੇ ਦੇ ਵਿੱਚ ਇੱਕ ਸਕੂਲ ਨੂੰ ਸ਼ਟ ਡਾਊਨ ਕਰਕੇ ਦੂਸਰੇ ਸਕੂਲ ਦੇ ਵਿੱਚ ਮਰਜ ਕਰਨ ਦੀ ਗੱਲ ਹੋਈ ਹੈਗੀ ਆ। ਸੋ ਉਹਦੇ ਸੰਬੰਧ ਦੇ ਵਿੱਚ ਪੇਰੈਂਟਸ ਨੇ ਕਾਫੀ ਵੱਡੀ ਜਿਹੜੀ ਰੈਲੀ ਕੀਤੀ ਆ। ਕਰਾਊਡ ਨੇ ਕਿਹਾ ਵੀ ਜਿਹੜੀਆਂ ਚੇਂਜਸ ਆ ਆਲਮ ਰੌਕ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਸਕੂਲ ਬੰਦ ਕਰਕੇ ਤੇ ਇੱਕ ਹੋਰ ਦੇ ਵਿੱਚ ਉਹ ਬੱਚਿਆਂ ਨੂੰ ਭੇਜਣਾ ਤੇ ਉਹ ਸਾਡੇ ਸਾਰਿਆਂ ਦੇ ਲਈ ਔਖਾ ਹੈਗਾ। ਪੇਰੈਂਟਸ ਨੇ ਇਹ ਕਿਹਾ ਵੀ ਐਡਲੈਂਟੇ 2 ਅਕੈਡਮੀ ਜੋ ਆ ਉਹਦੇ ਅਗੇਂਸਟ ਜਿਹੜਾ ਆ ਉਹਨਾਂ ਨੇ ਪ੍ਰੋਟੈਸਟ ਕੀਤਾ ਹੈਗਾ। ਪੇਰੈਂਟਸ ਜੋ ਕਹਿੰਦੇ ਆ ਵੀ ਸਾਡੇ ਬੱਚੇ ਵੀ ਜਿਹੜੇ ਹੁਣ ਡਿਵਾਈਡ ਹੋਊਗੇ, ਕਈਆਂ ਦੇ ਕਿਸੇ ਦੇ 4th ਗ੍ਰੇਡ 'ਚ ਆ ਜਾਂ 8th ਗ੍ਰੇਡ 'ਚ ਹੈਗੇ ਆ। ਸੋ ਵੱਖ-ਵੱਖ ਟਾਈਮ ਤੇ ਉਹਨਾਂ ਨੂੰ ਲੈ ਕੇ ਜਾਣਾ ਪਊਗਾ। ਫਲੇਵੀਓ ਲਾਕੈਓ ਇੱਕ ਜੋ ਹੈਗੇ ਆ ਉਹਨਾਂ ਨੇ ਇਹ ਦੱਸਿਆ ਵੀ ਜੋ ਕਾਫੀ ਵੱਡਾ ਅੱਜ ਇਕੱਠ ਸੀਗਾ ਇਸ ਪ੍ਰੋਟੈਸਟ ਤੇ ਵੀ ਸਕੂਲ ਜਿਹੜੇ ਆ ਬੰਦ ਨਹੀਂ ਹੋਣੇ ਚਾਹੀਦੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ ਜਿਹੜੀ ਇੱਕ ਕੈਲੀਫੋਰਨੀਆ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਈਰਾਨ ਦੇ ਦੁਆਰਾ ਡਰੋਨ ਦੇ ਹਮਲਿਆਂ ਦਾ ਖਤਰਾ ਆ। ਕੈਲੀਫੋਰਨੀਆ ਦੇ ਅਧਿਕਾਰੀ ਜਿਹੜੇ ਹੁਣ ਇਹ ਕਹਿ ਰਹੇ ਆ ਵੀ ਇਸ ਟਾਈਮ ਹੁਣ ਖਤਰਾ ਨਹੀਂ ਹੈਗਾ FBI ਦੇ ਅਲਰਟ ਤੋਂ ਬਾਅਦ ਦੇ ਵਿੱਚ। ਫੈਡਰਲ ਅਧਿਕਾਰੀਆਂ ਨੇ ਵੀ ਇਸ ਚੀਜ਼ ਦਾ ਜਿਹੜਾ ਉਹ ਬੁਰਾ ਮਨਾਇਆ। ਕਹਿੰਦੇ ਵੀ ਐਵੇਂ ਹੀ ਤੁਸੀਂ ਗੱਲ ਜਿਹੜੀ ਉਹ ਕੈਲੀਫੋਰਨੀਆ ਵਾਲਿਆਂ ਨੂੰ, ਕਈ ਅਧਿਕਾਰੀਆਂ ਨੂੰ, ਵੀ ਤੁਸੀਂ ਐਵੇਂ ਹੀ ਜਿਹੜੀ ਇਸ ਬਾਤ ਦਾ ਪਤੰਗੜ ਇੱਕ ਹਿਸਾਬ ਦੇ ਨਾਲ ਬਣਾ ਦਿੱਤਾ ਵੀ ਕੋਈ ਖਤਰਾ ਹੈਗਾ ਆ। ਉਹਨਾਂ ਨੇ ਕਿਹਾ ਵੀ US ਦੀ ਮੇਨਲੈਂਡ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਖਤਰਾ ਨਹੀਂ ਈਰਾਨ ਦੇ ਹਮਲੇ ਨੂੰ ਜਿਹੜਾ ਉਹ ਲੈ ਕੇ। ਡਰੋਨਸ ਦੇ ਨਾਲ ਹਮਲੇ ਦੀ ਜਿਹੜੀ ਗੱਲ ਆ ਉਹ ਕੀਤੀ ਜਿਹੜੀ ਉਹ ਗਈ ਸੀਗੀ ਤੇ ਕਹਿੰਦੇ ਵੀ FBI ਨੇ ਅਲਰਟ ਸਾਨੂੰ ਜਿਹੜਾ ਉਹ ਕੀਤਾ ਵੀ ਇਦਾਂ ਦਾ ਖਤਰਾ ਹੋ ਸਕਦਾ ਹੈਗਾ ਆ। ਸੋ ਕਹਿੰਦੇ ਵੀ ਅਸੀਂ ਪ੍ਰੀਪੇਅਰਡਨੈਸ ਦੇ ਲਈ ਵਰਸਟ ਕੇਸ ਸਿਨਾਰੀਓਜ਼ ਦੇ ਵਿੱਚ ਆਪਾਂ ਜਿਹੜਾ ਆ ਇਸ ਚੀਜ਼ ਨੂੰ ਅੱਗੇ ਗੱਲ ਜਿਹੜੀ ਇਸ ਦੇ ਵਿੱਚ ਕੀਤੀ ਸੀਗੀ। ਉੱਦਾਂ ਜਿਹੜੀ ਆ ਕੈਰੋਲਿਨ ਲੇਵਿਟ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਆ, ਉਹਨਾਂ ਨੇ ਇਹ ਕਿਹਾ ਸੀਗਾ ਵੀ ਭਾਈ ਵੀ ਇਹ ਅਨਵੈਰੀਫਾਈਡ ਜਿਹੜੀ ਇੰਟੈਲੀਜੈਂਸ ਸੀਗੀ, ਅਨਵੈਰੀਫਾਈਡ ਇਨਫੋਰਮੇਸ਼ਨ ਸੀਗੀ ਤੇ ਤੁਸੀਂ ਇਸ ਨੂੰ ਇਸ ਤਰੀਕੇ ਦੇ ਨਾਲ ਲੋਕਾਂ 'ਚ ਨਹੀਂ ਸੀ ਜਿਹੜਾ ਉਹ ਲੈ ਕੇ ਜਾਣਾ ਚਾਹੀਦਾ। ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਉਹ ਕਾਫੀ ਹੋ ਹੱਲਾ ਕੱਲ ਕੈਲੀਫੋਰਨੀਆ ਦੇ ਵਿੱਚ ਜਿਹੜਾ ਉਹ ਮਚਿਆ ਆ। LA ਦੇ ਵਿੱਚ ਆਉਂਦੇ ਦਿਨਾਂ 'ਚ ਆਸਕਰਸ ਦੀ ਸੈਰੇਮਨੀ ਹੋਣੀ ਆ। ਉਹਨਾਂ ਦੇ ਜਿਹੜੇ ਆਰਗੇਨਾਈਜ਼ਰਸ ਆ ਉਹਨਾਂ ਨੇ ਇਸ ਹਮਲੇ ਵਾਲੀ ਗੱਲ ਤੋਂ ਬਾਅਦ ਦੇ ਵਿੱਚ ਜਿਹੜੀ ਸਿਕਿਉਰਿਟੀ ਆ ਕਹਿੰਦੇ ਵੀ ਉਸ ਨੂੰ ਹੋਰ ਵਧਾ ਦਿੱਤਾ ਆ ਵੀ ਅੱਗੇ ਕੀ ਹੋਊਗਾ ਜਾਂ ਕੀ ਹੋਣ ਦੀ ਗੱਲ ਜਿਹੜੀ ਉਹ ਕਰ ਸਕਦਾ ਈਰਾਨ। ਲੱਗ ਤਾਂ ਨਹੀਂ ਰਿਹਾ ਵੀ ਮੇਨਲੈਂਡ ਦੇ ਵਿੱਚ ਕੋਈ ਖਤਰਾ ਹੈ ਵੀ, ਪਰ ਹਾਂ ਇੱਕ ਚੀਜ਼ ਹੈਗੀ ਆ ਵੀ ਜਿੱਦਾਂ ਅੱਜ ਸਿਨੇਗੋਗ ਦੇ ਉੱਤੇ ਹਮਲਾ ਕੀਤਾ ਗਿਆ ਆ, ਉੱਦਾਂ ਦੇ ਜਿਹੜੇ ਕੁਛ ਕੁ ਲੋਕ ਆ, ਸਿਰਫਰੇ ਲੋਕ ਆ, ਉਹ ਇਦਾਂ ਦੇ ਪੁੱਠੀ ਜਿਹੜੀਆਂ ਹਰਕਤਾਂ ਜ਼ਰੂਰ ਕਰ ਸਕਦੇ ਆ। ਪਰ FBI ਕਹਿੰਦੇ ਵੀ ਕਾਫੀ ਮੁਸ਼ਤੈਦੀ ਦੇ ਨਾਲ ਉਹਨਾਂ ਦੇ ਉੱਤੇ ਨਜ਼ਰ ਰੱਖੀ ਬੈਠੀ ਆ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1.36 ਰਹੇ ਆ, ਪਾਕਿਸਤਾਨ ਦੇ $279 ਤੇ 31 ਪੈਸੇ, ਇੰਡੀਆ ਦੇ $92 ਤੇ 31 ਪੈਸੇ। ਮਾਰਕੀਟਸ ਦੇ ਵਿੱਚ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਗਿਰਾਵਟ ਦਾ ਦੌਰ ਲਗਾਤਾਰ ਜਾਰੀ ਹੈ। ਡਾਓ ਜੋਨ ਅੱਜ 400 ਤੇ 67 ਪੁਆਇੰਟ ਘਟ ਕੇ 46,950, S&P 66 ਪੁਆਇੰਟ ਘਟ ਕੇ 6710, ਨੈਸਡੈਕ 277 ਪੁਆਇੰਟ ਘਟ ਕੇ 22,439 ਤੇ ਬੰਦ ਹੋਇਆ। ਸੋਨੇ ਦਾ ਭਾਅ $5132 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $95 ਪ੍ਰਤੀ ਬੈਰਲ, 10 ਈਅਰ ਯੀਲਡ 4.24%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 70,301, ਇਥੀਰੀਅਮ $2075 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।